ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਅੱਗੇ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਯਿਸੂ ਮਸੀਹ ਦੇ ਬਾਰੇ ਵੇਖਾਂਗੇ। ਯੋਹੰਨਾ ਜਿਹੜਾ ਯਿਸੂ ਮਸੀਹ ਦਾ ਰਿਸ਼ਤੇਦਾਰ ਵੀ ਸੀ ਤੇ ਸ਼ਾਗਿਰਦ ਵੀ ਸੀ, ਤੇ ਉਮਰ 'ਚ ਸਾਰਿਆਂ ਤੋਂ ਛੋਟਾ ਵੀ ਸੀ। ਤੇ ਕੁਝ ਆਲਮ ਲਿਖਦੇ ਨੇ ਕਿ ਯੋਹੰਨਾ ਯਿਸੂ ਮਸੀਹ ਦਾ ਸ਼ਾਗਿਰਦ ਉਮਰ 'ਚ ਸਾਰਿਆਂ ਤੋਂ ਛੋਟਾ ਸੀ ਤੇ ਇਹ ਯਿਸੂ ਦੇ ਸੀਨੇ ਤੇ ਸਿਰ ਰੱਖ ਕੇ ਸੌਂਦਾ ਸੀ। ਇਸ ਤੋਂ ਇਲਾਵਾ ਕਿਸੇ ਨੂੰ ਇਹ ਵੀ ਸ਼ਰਫ ਹਾਸਲ ਨਹੀਂ ਹੋਇਆ, ਕਿਸੇ ਨੂੰ ਵੀ ਇੰਨੀ ਤੌਫੀਕ ਨਹੀਂ ਹੋਈ ਕਿ ਉਹ ਯਿਸੂ ਮਸੀਹ ਦੇ ਕੋਲ ਸਿਰ ਜੋੜ ਕੇ ਸੌਂ ਸਕੇ। ਲੇਕਿਨ ਇਹ ਜਿਹੜਾ ਸ਼ਖਸ ਹੈ ਯੋਹੰਨਾ, ਇਹ ਯਿਸੂ ਮਸੀਹ ਵੀ ਇਹਨੂੰ ਬੜਾ ਪਿਆਰ ਕਰਦਾ ਸੀ ਤੇ ਇਹ ਯਿਸੂ ਦੇ ਸੀਨੇ ਤੇ ਸਿਰ ਰੱਖ ਕੇ ਸੌਂਦਾ ਸੀ। ਇਹਦਾ ਸਬੂਤ ਨਾਲ ਇਹ ਵੀ ਹੈ ਕਿ ਯਿਸੂ ਮਸੀਹ ਜਦੋਂ ਸਲੀਬ ਤੇ ਸੀ ਤੇ ਇਹ ਸ਼ਾਗਿਰਦ ਨਾਲ ਸੀ, ਇਹ ਵੇਂਦਾ ਸੀ ਪਿਆ ਨਾਲ। ਮੁਕੱਦਸਾ ਮਰੀਮ ਤੇ ਹੋਰ ਵੀ ਔਰਤਾਂ ਸਨ ਤੇ ਇਹ ਸਾਰੇ ਸਲੀਬੀ ਕਲਮਾਤ ਵੀ ਇਹਨੇ ਸੁਣੇ ਤੇ ਵੇਖੇ ਵੀ, ਸਾਰਾ ਹਾਲ ਇਹਨੇ ਵੇਖਿਆ। ਲੇਕਿਨ ਇਹ ਆਪਣੀਆਂ ਕਿਤਾਬਾਂ ਦੇ ਵਿੱਚ ਮੁਹੱਬਤ ਦਾ ਬੜਾ ਜ਼ਿਕਰ ਕਰਦਾ ਹੈ। ਇਹਨੇ 5 ਕਿਤਾਬਾਂ ਲਿਖੀਆਂ। ਇੱਕ ਇਹਨੇ ਯੋਹੰਨਾ ਦੀ ਅੰਜੀਲ ਲਿਖੀ ਤੇ 3 ਖਤੂਤ ਲਿਖੇ, ਯਾਨੀ 4 ਕਿਤਾਬਾਂ। 4 ਕਿਤਾਬਾਂ ਨੇ ਲਿਖੀਆਂ। ਜਦੋਂ ਇਹਨੇ ਖਤੂਤ ਲਿਖੇ ਨੇ ਤੇ ਇਹ ਜ਼ਿਆਦਾ ਜ਼ਿਕਰ ਕਰਦਾ ਵੇ ਅੰਜੀਲ ਦੇ ਹਵਾਲਿਆਂ ਦਾ ਕਿ ਇਹਨੇ ਯਿਸੂ ਮਸੀਹ ਦੀ ਮੁਹੱਬਤ ਨੂੰ ਜ਼ਿਆਦਾ ਵੇਖਿਆ। ਹਾਲਾਂਕਿ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹਨਾ, ਸਮਝਾਉਣਾ ਚਾਹਨਾ ਵਾਂ। ਮੈਂ ਜ਼ਰਾ ਅੱਗੇ ਜਾਣਾ ਚਾਹੁੰਦਾ ਲੇਕਿਨ ਮੈਨੂੰ ਪਿੱਛੇ ਜਾਣਾ ਪਿਆ। ਇਹ 2 ਭਰਾ ਸਨ ਤੇ ਦੋਨੋਂ ਜ਼ਬਦੀ ਦੇ ਬੇਟੇ ਸਨ। ਯਿਸੂ ਮਸੀਹ ਦੇ ਮਸੀਰ ਸਨ ਤੇ ਇੱਕ ਦਾ ਨਾਂ ਯਕੂਬ ਸੀ ਤੇ ਇੱਕ ਦਾ ਨਾਂ ਯੋਹੰਨਾ ਸੀ। ਇਹਨਾਂ ਦੀ ਮਾਂ ਨਾਲ ਆਈ ਤੇ ਆ ਕੇ ਆਂਦੀ ਏ, ਯਿਸੂ ਮਸੀਹ ਤੂੰ ਜਦੋਂ ਆਪਣੀ ਬਾਦਸ਼ਾਹੀ 'ਚ ਖਲੋਵੇਂ ਨਾ ਤੇ ਮੇਰਾ ਇੱਕ ਪੁੱਤਰ ਤੇਰੇ ਸੱਜੇ ਪਾਸੇ ਹੋਵੇ ਤੇ ਇੱਕ ਖੱਬੇ ਪਾਸੇ ਹੋਵੇ। ਇੱਕ ਮਾਂ ਆਪਣੇ ਪੁੱਤਰਾਂ ਨੂੰ ਵੇਖਣਾ ਚਾਹੁੰਦੀ ਏ ਅਗਲੇ ਹਿੱਸੇ 'ਚ ਕਿ ਅੱਗੇ ਜਾ ਕੇ ਮੇਰੇ ਪੁੱਤਰ ਇਸ ਤਰ੍ਹਾਂ ਹੋਣ। ਲੇਕਿਨ ਯਿਸੂ ਮਸੀਹ ਆਂਦੇ ਨੇ, ਤੈਨੂੰ ਪਤਾ ਤੂੰ ਕੀ ਕਹਿ ਰਹੀ ਹੈ? ਯਿਸੂ ਮਸੀਹ ਆਂਦੇ ਨੇ, ਜਿਹੜਾ ਪਿਆਲਾ ਮੁਸੀਬਤ ਦਾ ਪਿਆਲਾ ਮੈਂ ਪੀਣਾ ਚਾਹਨਾ ਵਾਂ, ਪੀਣ ਲੱਗਾ ਵਾਂ, ਇਹ ਪੀ ਸਕਣਗੇ? ਉਹਨਾਂ ਬੜੀ ਦਲੇਰੀ ਨਾਲ ਆਖਿਆ, ਯਿਸੂ ਫਿਕਰ ਨਹੀਂ ਕਰ, ਅਸੀਂ ਪੀਆਂਗੇ। ਤੇ ਦੋਨੋਂ ਜਜ਼ਬਾਤੀ, ਜ਼ਰਾ ਜੀ ਗੱਲ ਤੋਂ ਲੜਾਈ, ਬਰਦਾਸ਼ਤ ਉਹਨਾਂ ਦੇ ਵਿੱਚ ਹੈ ਹੀ ਕੋਈ ਨਹੀਂ। ਲੇਕਿਨ ਯਿਸੂ ਮਸੀਹ ਦੀ ਮੁਹੱਬਤ ਨੇ, ਯਿਸੂ ਮਸੀਹ ਦੀ ਮੁਹੱਬਤ ਨੇ ਉਹਨਾਂ ਨੂੰ ਇੰਜ ਕਰ ਦਿੱਤਾ ਕਿ ਉਹਨਾਂ ਦੇ ਅੰਦਰੋਂ ਜਿੰਨੀਆਂ ਲੜਾਈਆਂ ਝਗੜੇ ਸਾਰੇ ਹੰਨਾ ਬਰਦਾਸ਼ਤ ਨਾ ਕਰਨਾ ਸਾਰੇ ਖਤਮ ਹੋ ਗਏ, ਬਰਦਾਸ਼ਤ ਵਾਲੇ ਬਣ ਗਏ। ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਯਿਸੂ ਮਸੀਹ ਦੇ ਸ਼ਾਗਿਰਦਾਂ ਦੇ ਵਿੱਚੋਂ ਸ਼ਹੀਦ ਹੋਣ ਵਾਲਾ ਸ਼ਾਗਿਰਦ ਪਹਿਲਾ ਯਕੂਬ ਹੀ ਸੀ। ਤੇ ਯੋਹੰਨਾ ਸ਼ਾਗਿਰਦਾਂ ਦੇ ਵਿੱਚੋਂ ਇੱਕ ਵਾਹਦ ਸ਼ਾਗਿਰਦ ਹੈ ਜਿਹੜਾ ਆਪਣੀ ਮੌਤ ਆਪ ਮਰਿਆ। ਮੁਸੀਬਤਾਂ ਇੱਥੇ ਹੀ ਬੜੀਆਂ ਆਈਆਂ ਨੇ, ਮੁਸੀਬਤਾਂ ਇੱਥੇ ਹੀ ਬੜੀਆਂ ਆਈਆਂ ਨੇ, ਲੇਕਿਨ ਇਹਨੇ ਸਾਰੀਆਂ ਮੁਸੀਬਤਾਂ ਦਾ ਮੁਹੱਬਤ ਨਾਲ ਤੇ ਸਬਰ ਨਾਲ ਬਰਦਾਸ਼ਤ ਕੀਤਾ ਨੇ ਤੇ ਕੰਮ ਲਿਆ ਤੇ ਮੁਹੱਬਤ ਦਾ ਪੈਗਾਮ ਹੀ ਦੇ ਰਿਹਾ। ਤੇ ਆਪਣੇ ਪਹਿਲੇ ਖੱਤ ਵਿੱਚ ਕੀ ਆਂਦਾ?
ਪੰਜਵੇਂ ਬਾਪ ਚਾਹੁੰਦਾ ਹੈ ਜਿਹਦੇ ਕੋਲ ਪੁੱਤਰ ਹੈ ਉਹਦੇ ਕੋਲ ਹਮੇਸ਼ਾ ਦੀ ਜ਼ਿੰਦਗੀ ਹੈ, ਤੇ ਜਿਹਦੇ ਕੋਲ ਪੁੱਤਰ ਨਹੀਂ ਯਾਨੀ ਖੁਦਾ ਦਾ ਪੁੱਤਰ ਨਹੀਂ ਉਹਦੇ ਕੋਲ ਹਮੇਸ਼ਾ ਦੀ ਜ਼ਿੰਦਗੀ ਕੋਈ ਨਹੀਂ ਜੇ। ਇਹ ਗੱਲ ਕਹਿ ਕੇ ਤੇ ਬੰਦ ਕਰ ਦਿੱਤੀ ਉਹਨੇ। ਲੇਕਿਨ ਇਹਦੇ ਪਿੱਛੇ ਇੱਕ ਰਾਜ਼ ਹੈ। ਉਹ ਰਾਜ਼ ਕੀ ਹੈ? ਇਹੋ ਹੀ ਯਹੋਨਾ ਕਹਿੰਦਾ ਵੇਖੋ ਖੁਦਾ ਨੇ ਦੁਨੀਆ ਨਾਲ ਇੰਜ ਦੀ ਮੁਹੱਬਤ ਰੱਖੀ ਹੈ ਕਿ ਆਪਣਾ ਪੁੱਤਰ ਜਿਹੜਾ ਇਕੱਲਾ ਹੀ ਪੁੱਤਰ ਹੈ ਉਹ ਬਖਸ਼ ਦਿੱਤਾ ਹੈ। ਉਹ ਬਖਸ਼ ਦਿੱਤਾ ਹੈ ਤਾਂ ਕਿ ਲੋਕ ਉਹਦੇ ਤੇ ਈਮਾਨ ਲਿਆਉਣ ਤੇ ਜ਼ਿੰਦਗੀ ਪਾਣ। ਤੇ ਜਿਹੜੇ ਈਮਾਨ ਨਹੀਂ ਲਿਆਉਂਦੇ ਫਿਰ ਉਹਨਾਂ ਕੋਲ ਜ਼ਿੰਦਗੀ ਤੇ ਕੋਈ ਨਹੀਂ ਹੈਗੀ। ਹੁਣ ਜਿਹੜੇ ਈਮਾਨ ਲਿਆਉਣਗੇ ਖੁਦਾ ਦੇ ਪੁੱਤਰ ਤੇ ਜ਼ਿੰਦਗੀ ਤੇ ਉਹਨਾਂ ਕੋਲ ਹੈ, ਤੇ ਜਿਨ੍ਹਾਂ ਦੇ ਕੋਲ ਜਿਹੜੇ ਈਮਾਨ ਨਹੀਂ ਲਿਆਉਂਦੇ ਉਹਨਾਂ ਕੋਲ ਹਮੇਸ਼ਾ ਦੀ ਜ਼ਿੰਦਗੀ ਕੋਈ ਨਹੀਂ, ਉਹਨਾਂ ਕੋਲ ਜੰਨਤ ਕੋਈ ਨਹੀਂ ਜੇ। ਗੌਰ ਨਾਲ ਸਮਝ ਲਵੋ, ਈਮਾਨ ਲਿਆਉਣਾ ਵੀ ਬੜਾ ਜ਼ਰੂਰੀ ਜੇ। ਐਵੇਂ ਕਿਵੇਂ ਦਾ ਈਮਾਨ ਨਾ ਹੋਵੇ, ਸਹੀ ਤਰੀਕੇ ਦਾ ਸੱਚਾ ਈਮਾਨ, ਗਹਿਰਾਈ ਵਾਲਾ ਈਮਾਨ, ਡੂੰਘਾ। ਇਸ ਲਈ ਕਿ ਖੁਦਾ ਨੇ ਜਦੋਂ ਪਰਵਾਹ ਨਹੀਂ ਕੀਤੀ ਦੁਨੀਆ ਦੀ ਮੁਹੱਬਤ ਦੇ ਵਿੱਚ, ਇਨਸਾਨ ਦੀ ਮੁਹੱਬਤ ਨਾਲ, ਇਨਸਾਨਾਂ ਲਈ ਉਹਨੇ ਆਪਣਾ ਪੁੱਤਰ ਹੀ ਕੁਰਬਾਨ ਕਰ ਦਿੱਤਾ ਹੈ। ਉਹਦੇ ਲਹੂ ਬਹਾਨ ਨਾਲ, ਵੇਖੋ ਨਾ, ਉਹਦੇ ਲਹੂ, ਉਹਦੀ ਕੁਰਬਾਨੀ ਦੇਣ ਨਾਲ ਅਸੀਂ ਰਾਸਤਬਾਜ਼ ਬਣ ਗਏ। ਤੇ ਜਦੋਂ ਅਸੀਂ ਰਾਸਤਬਾਜ਼ ਬਣ ਗਏ, ਉਹਦੇ ਖੂਨ ਨਾਲ ਅਸੀਂ ਮੁਕੱਦਸ ਕਰ ਦਿੱਤੇ ਗਏ ਹਾਂ, ਤੇ ਫਿਰ ਜ਼ਿੰਦਗੀ ਤੇ ਸਾਡੇ ਲਈ ਹੈ। ਤੇ ਜਿਹੜਾ ਯਕੀਨ ਹੀ ਨਹੀਂ ਕਰਦਾ, ਦੇਖੋ ਕਹਿੰਦਾ ਪੰਜਵੇਂ ਬਾਪ ਚਾਹੁੰਦਾ ਜਿਹੜਾ ਉਹਦੇ ਤੇ ਈਮਾਨ ਰੱਖਦਾ ਉਹਦੇ ਕੋਲ ਗਵਾਹੀ ਹੈ। ਗਵਾਹੀ ਕੀ ਹੈ? ਕਿ ਮੇਰਾ ਖੁਦਾਵੰਦ ਯਿਸੂ ਮਸੀਹ ਜਿਹੜਾ ਖੁਦਾ ਦਾ ਪੁੱਤਰ ਹੈ, ਖੁਦਾ ਦਾ ਬੇਟਾ ਹੈ, ਉਹ ਮੇਰੇ ਲਈ ਸਲੀਬ ਤੇ ਕੁਰਬਾਨ ਹੋਇਆ। ਤੇ ਜਿਹੜੇ ਇਸ ਗੱਲ ਨੂੰ ਮੰਨਦੇ ਹੀ ਨਹੀਂ ਹੈਗੇ ਉਹਨਾਂ ਨੂੰ ਯਹੋਨਾ ਸਾਫ਼ ਤੌਰ ਨਾਲ ਕਹਿੰਦਾ, ਲਿਖ ਕੇ ਦੇ ਦਿੱਤਾ ਉਹਨੇ, ਇੱਕ ਸੱਚਾਈ ਲਿਖ ਕੇ ਦੇਤੀ ਹੈ। ਜਿਹਦੇ ਕੋਲ ਯਿਸੂ ਮਸੀਹ ਹੈ ਹਮੇਸ਼ਾ ਦੀ ਜ਼ਿੰਦਗੀ ਉਹਦੇ ਕੋਲ ਹੈ, ਤੇ ਜਿਹਦੇ ਕੋਲ ਯਿਸੂ ਮਸੀਹ ਨਹੀਂ ਉਹਦੇ ਕੋਲ ਹਮੇਸ਼ਾ ਦੀ ਜ਼ਿੰਦਗੀ ਨਹੀਂ। ਜਿਹਦੇ ਕੋਲ ਖੁਦਾ ਦਾ ਪੁੱਤਰ ਹੈ ਹਮੇਸ਼ਾ ਦੀ ਜ਼ਿੰਦਗੀ ਉਹਦੇ ਕੋਲ ਹੈ, ਤੇ ਜਿਹਦੇ ਕੋਲ ਖੁਦਾ ਦਾ ਪੁੱਤਰ ਨਹੀਂ ਹਮੇਸ਼ਾ ਦੀ ਜ਼ਿੰਦਗੀ ਉਹਦੇ ਕੋਲ ਨਹੀਂ ਜੇ। ਕਿੰਨੀ ਸਾਫ਼ ਗੱਲ ਕਰ ਛੜੀ। ਤੇ ਅੱਜ ਅਸੀਂ ਆਪਣੇ ਤੇ ਗੌਰ ਕਰੀਏ ਕਿ ਅਸੀਂ ਉਸ ਯਿਸੂ ਨੂੰ, ਖੁਦਾ ਦੇ ਪੁੱਤਰ ਨੂੰ ਆਪਣੇ ਦਿਲ 'ਚ ਰੱਖਿਆ ਹੈ। ਅਸੀਂ ਉਹਨੂੰ ਪਿਆਰ ਕਰਨੇ ਆ, ਉਹਦੇ ਨਾਲ ਗੱਲਾਂ ਕਰਨੇ ਆ, ਜਾਂ ਕੰਮ ਤੋਂ ਆ ਕੇ ਅਸੀਂ ਆਪਣੀ ਔਲਾਦ ਨੂੰ ਗਲੇ ਲਗਾਉਂਦੇ ਆ, ਚੁੰਮਨੇ ਆ, ਪੈਸੇ ਕੱਢ ਕੇ ਦੇਣੇ ਆ, ਪਿਆਰ ਕਰਨੇ ਆ। ਤੇ ਉਹ ਖੁਦਾ ਦਾ ਬੇਟਾ ਜਿਹਨੇ ਸਾਡੀ ਖਾਤਰ ਸਲੀਬ ਤੇ ਜਾਨ ਦਿੱਤੀ ਹੈ, ਜਿਹਨੇ ਸਾਡੀ ਖਾਤਰ ਸਲੀਬ ਤੇ ਜਾਨ ਦਿੱਤੀ ਹੈ, ਸਾਨੂੰ ਰਾਸਤਬਾਜ਼ ਠਹਿਰਾਇਆ ਹੈ, ਸਾਨੂੰ ਗੁਨਾਹ ਤੋਂ ਛੁਡਾਇਆ, ਅਬਲੀਸ ਤੋਂ ਛੁਡਾਇਆ, ਤੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦਿੱਤੀ ਹੈ। ਸਾਡਾ ਉਹਦੇ ਵੱਲ ਧਿਆਨ ਹੀ ਨਹੀਂ। ਉਹਦੇ ਨਾਲ ਗੱਲ ਕਰ ਰਹੇ ਆ, ਆਪਣੇ ਪੁੱਤਰ ਨੂੰ ਪੈਸੇ ਦੇਣੇ ਆ, ਲੇਕਿਨ ਖੁਦਾ ਦੇ ਬੇਟੇ ਲਈ ਕੋਈ ਸਾਡੇ ਕੋਲ ਹੈ ਵੀ ਦੇਣ ਲਈ? ਜ਼ਰਾ ਗੌਰ ਕਰੀਏ ਆਪਣੇ ਆਪ ਤੇ, ਅਸੀਂ ਕੀ ਕਰਨ ਰਹੇ ਆ? ਅਸੀਂ ਕਿਵੇਂ ਦੀ ਜ਼ਿੰਦਗੀ ਬਸਰ ਕਰਨੇ ਆ? ਸਾਡੇ ਕੋਲ ਪਿਆਰ ਹੈ ਯਿਸੂ ਮਸੀਹ ਲਈ? ਸਾਡੇ ਕੋਲ ਮੁਹੱਬਤ ਹੈ ਯਿਸੂ ਮਸੀਹ ਲਈ? ਅਸੀਂ ਕਿੰਨਾ ਕੁ ਪਿਆਰ ਕਰਨੇ ਆ, ਕਿੰਨਾ ਕੁ ਯਿਸੂ ਮਸੀਹ ਲਈ ਮੁਹੱਬਤ ਕਰਨੇ ਆ? ਉਹਨੇ ਤੇ ਸਾਡੀ ਖਾਤਰ ਸਲੀਬ ਤੇ ਜਾਨ ਦੇ ਦਿੱਤੀ ਹੈ, ਤੇ ਸਾਨੂੰ ਕੋਈ ਪਰਵਾਹ ਹੈਗੀ? ਕੰਮ ਤੋਂ ਆਏ ਤੇ ਆਪਣੇ ਬੱਚਿਆਂ 'ਚ ਮਗਨ, ਕੰਮ ਤੇ ਆ ਤੇ ਜੋ ਮਰਜ਼ੀ ਕਰੀਏ, ਜੋ ਮਰਜ਼ੀ ਕਹਿੰਦੇ ਰਹੀਏ, ਹੁਕਮਾਂ ਨੂੰ ਮੰਨੀਏ ਤੇ ਭਾਵੇਂ ਨਾ ਮੰਨੀਏ, ਲੇਕਿਨ ਅਸੀਂ ਕਰਨੇ ਕੀ ਪਏ ਆ? ਅੱਜ ਮੇਰੀ ਗੱਲ ਗੌਰ ਨਾਲ ਸੁਣ ਲਓ। ਖੁਦਾ ਦਾ ਕਲਾਮ ਸਾਨੂੰ ਆਂਦਾ ਹੈ, ਜੇ ਤੁਹਾਡੇ ਕੋਲ ਖੁਦਾ ਦਾ ਪੁੱਤਰ ਹੈ ਯਾਨੀ ਯਿਸੂ ਮਸੀਹ ਹੈ ਤੇ ਤੁਹਾਡੇ ਕੋਲ ਜ਼ਿੰਦਗੀ ਹੈ, ਤੇ ਜੇ ਤੁਹਾਡੇ ਕੋਲ ਖੁਦਾ ਦਾ ਪੁੱਤਰ ਯਾਨੀ ਯਿਸੂ ਮਸੀਹ ਨਹੀਂ
ਤੇ ਤੁਹਾਡੇ ਕੋਲ ਹਮੇਸ਼ਾ ਦੀ ਜ਼ਿੰਦਗੀ ਕੋਈ ਨਹੀਂ ਹੈ। ਆਪਣੇ ਅੰਦਰ ਯਿਸੂ ਮਸੀਹ ਨੂੰ ਰੱਖੋ, ਯਿਸੂ ਮਸੀਹ ਨਾਲ ਗੱਲਾਂ ਕਰੋ, ਪਿਆਰ ਕਰੋ, ਉਹਦੇ ਨਾਲ ਵੱਧ ਕੇ ਪਿਆਰ ਕਰੋ ਤਾਂ ਕਿ ਜੰਨਤ 'ਚ ਜਾ ਸਕੋ। ਉਸ ਡਾਕੂ, ਜਿਹੜਾ ਡਾਕੂ ਸਲੀਬ ਤੇ ਆਂਦਾ ਸੀ ਨਾ, ਯਿਸੂ ਜਦੋਂ ਆਪਣੀ ਬਾਦਸ਼ਾਹੀ ਜਾਏ ਤੇ ਮੈਨੂੰ ਯਾਦ ਕਰੀ। ਕਿਉਂ? ਆਖਰੀ ਵਕਤ ਉਹ ਯਿਸੂ ਨਾਲ ਗੱਲਾਂ ਕਰਨ ਡਿਆ ਹੈ ਤੇ ਉਹਦੀ ਬਾਦਸ਼ਾਹੀ ਦੀ ਗੱਲਾਂ ਕਰਨ ਡਿਆ ਹੈ। ਅਸੀਂ ਯਿਸੂ ਨਾਲ ਗੱਲਾਂ ਨਹੀਂ ਕਰ ਸਕਦੇ? ਯਿਸੂ, ਤੂੰ ਆਉਣ ਵਾਲਾ ਹੈ, ਤੂੰ ਆਸਮਾਨ ਤੇ ਬੱਦਲਾਂ ਤੇ ਸਵਾਰੀ ਕਰਕੇ ਆਉਣਾ ਹੈ ਆਸਮਾਨ ਤੋਂ, ਤੇ ਮੈਂ ਯਿਸੂ ਤੇਰੇ ਨਾਲ ਜਾਣਾ ਹੈ, ਮੈਂ ਤੇਰੇ ਨਾਲ ਜਾਣਾ ਚਾਹਨਾ। ਐਂ ਦੀਆਂ ਗੱਲਾਂ ਨਹੀਂ ਕਰ ਸਕਦੇ ਉਹਦੇ ਨਾਲ ਮੁਸਤਕਬਲ ਦੀਆਂ ਗੱਲਾਂ ਨਹੀਂ ਕਰ ਸਕਦੇ, ਆਉਣ ਵਾਲੇ ਵਕਤ ਦੀਆਂ ਗੱਲਾਂ ਨਹੀਂ ਕਰ ਸਕਦੇ ਕਿ ਖੁਦਾਵੰਦ ਤੂੰ ਉੱਥੇ ਹੋਣਾ ਹੈ, ਯਿਸੂ ਤੂੰ ਉੱਥੇ ਹੋਣਾ ਹੈ ਤੇ ਮੈਨੂੰ ਨਾਲ ਲੈ ਕੇ ਚੱਲੀ, ਮੈਂ ਤੇਰੇ ਨਾਲ ਜਾਣਾ ਹੈ, ਮੈਂ ਤੇਰੇ ਨਾਲ ਆਸਮਾਨ ਤੇ ਜਾਣਾ ਹੈ। ਅਸੀਂ ਆਸਮਾਨ ਦੀ ਬਾਦਸ਼ਾਹੀ 'ਚ ਇਕੱਠੇ ਹੋਵਾਂਗੇ, ਜਿੱਥੇ ਤੇਰੀ ਬਾਦਸ਼ਾਹੀ ਹੈ ਉੱਥੇ ਇਕੱਠੇ ਹੋਵਾਂਗੇ। ਜੰਨਤ 'ਚ ਤੂੰ ਹੋਣਾ ਤੇ ਮੈਂ ਤੇਰੇ ਨਾਲ ਹੋਵਾਂਗਾ। ਅਸੀਂ ਉਹਦੇ ਨਾਲ ਗੱਲਾਂ ਕਰੀਏ ਤੇ ਉਹਨੂੰ ਰਾਜ਼ੀ ਰੱਖੀਏ ਤੇ ਚੰਗੀਆਂ ਚੰਗੀਆਂ ਗੱਲਾਂ ਕਰੀਏ ਤੇ ਨੇਕੀਆਂ ਕਰੀਏ ਤੇ ਉਹਦਾ ਡਰ ਤੇ ਉਹਦਾ ਖੌਫ ਰੱਖ ਕੇ ਜ਼ਿੰਦਗੀ ਬਸਰ ਕਰੀਏ ਤੇ ਯਿਸੂ ਨੂੰ ਪਿਆਰ ਕਰੀਏ ਤੇ ਹਮੇਸ਼ਾ ਦੀ ਜ਼ਿੰਦਗੀ 'ਚ ਅਸੀਂ ਜਾ ਸਕਦੇ ਹਾਂ। ਤੇ ਜੇ ਨਹੀਂ ਤਾਂ ਫਿਰ ਸਾਡੇ ਲਈ ਕੁਝ ਨਹੀਂ ਜੇ। ਇਸ ਲਈ ਮੈਂ ਸਾਰੇ ਭੈਣ ਭਰਾਵਾਂ ਅੱਗੇ ਦਰਖਾਸਤ ਕਰਦਾ, ਅੱਜ ਤੋਂ ਬਾਅਦ ਯਿਸੂ ਨੂੰ ਪਿਆਰ ਕਰਨਾ ਸਿੱਖੋ, ਆਪਣੇ ਦਿਲ 'ਚ ਰੱਖੋ। ਜਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਟਾਈਮ ਦਿੰਦੇ ਹੋ, ਬੀਵੀ ਨੂੰ ਟਾਈਮ ਦਿੰਦੇ ਹੋ, ਯਿਸੂ ਨੂੰ ਜ਼ਿਆਦਾ ਟਾਈਮ ਦੇਵੋ, ਵੱਧ ਕੇ ਟਾਈਮ ਦੇਵੋ, ਉਹਨੂੰ ਜ਼ਿਆਦਾ ਪਿਆਰ ਕਰੋ, ਇਸ ਲਈ ਕਿ ਜੰਨਤ 'ਚ ਤੇ ਉਹਦੇ ਨਾਲ ਜਾਣਾ ਜੀ ਨਾ। ਆਉਣ ਵਾਲੀ ਜ਼ਿੰਦਗੀ ਜਿਹੜੀ ਖੁਦਾ ਦੀ ਬਾਦਸ਼ਾਹੀ ਹੈ, ਜਾਣਾ ਤਾਂ ਉਹਦੇ ਨਾਲ ਜਾਣਾ ਹੈ। ਤੇ ਆਪਣੇ ਆਪ ਨੂੰ ਅੱਗ ਦੀ ਭੱਠੀ 'ਚ ਸੜਨ ਤੋਂ ਬਚਾਓ ਤੇ ਯਿਸੂ ਦੇ ਕਰੀਬ ਹੋ ਜਾਓ, ਯਿਸੂ ਦੀ ਪੈਰਵੀ ਕਰੋ, ਉਹਦੇ ਨਾਲ ਗੱਲਾਂ ਕਰੋ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।